ਮੇਰੇ ਫਾਦਰ ਸਾਹਿਬ ਇਸੀ ਪ੍ਰੋਫੈਸ਼ਨ 'ਚ 1992 ਦੇ ਨੇ। ਸਾਡੇ ਲਈ ਤਾਂ ਇੱਕ ਤਰੀਕੇ ਨਾਲ ਸਿੰਸ ਬਰਥ ਆਪਾਂ ਇਮੀਗ੍ਰੇਸ਼ਨ ਨੂੰ ਹੀ ਗੁੜਤੀ ਲੈ ਕੇ ਵੱਡੇ ਹੋਏ ਹਾਂ। ਅੱਛਾ, ਇਹ ਕਿਸ ਤਰ੍ਹਾਂ ਆਈਡੀਆ ਆਇਆ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਅਸੀਂ ਇਹ ਗੱਲ ਕਰਨੇ ਆ ਕਿ ਲੋਕਾਂ ਨੂੰ ਅਵੇਅਰ ਕਰਨੇ ਆ? ਇੱਥੇ ਲੋਕਾਂ ਨੂੰ ਰਾਈਟ ਵੇ ਗਾਈਡ ਨਹੀਂ ਕੋਈ ਕਰ ਰਿਹਾ ਤੇ ਜਿਹੜੇ ਬੰਦੇ ਦੇ ਥਰੂ ਤੁਹਾਡੀ ਫਾਈਲਿੰਗ ਹੋ ਰਹੀ ਆ ਉਹ ਬੰਦੇ ਨੂੰ ਕੈਨੇਡਾ ਦੀ ਨੌਲੇਜ ਹੋਣੀ ਚਾਹੀਦੀ ਹੈ। अस्सलाम वालेकुम, सत श्री अकाल। मैं हूं वकास हैदर और तुसी देख रहे हो पंजाबी लहर। मैं इस वक्त मौजूद हाँ रॉयल स्विस होटल के अंदर और मेरे नाल मौजूद ने तरणवीर सिंह साहब। सब तो पहले से वीर जी तुहानू सत श्री अकाल, वैलकम टू पाकिस्तान। तो तुसी कैनेडा तो पाकिस्तान आए हो अपने फोर फादर्स की लैंड के उत्ते। उन्हां दे मैं एक वीडियो देख रहा सी, तुहाडे भाई ने उन्होंने वीडियो पाई सी, थोड़ी इमोशनल जी वीडियो सी जिहदे विच उन्होंने अपने फोर फादर्स दी जिक्र किया। तुसी इत्थे आए हो, पहले मैंने थोड़ा जिहा दसो कि तुहाडा परपज़ की इत्थे आउण दा? जी सब तो पहला तो जी सत श्री अकाल, अस्सलाम वालेकुम। आप इत्थे कई रीजन करके आए हैं। एक तो तुसी जिवें मैंशन किया हैगा आ मेरे ब्रदर बारे संदीप सिंह, उन्होंने पिछले थोड़े दिन पहला वीडियो जरूर पाई सी, उस आप मैंशन किया सीगा कि मेरे जो फोर फादर्स है मेरे दादा जी वो मोती मरदान तो सीगे। मरदान आई गेस लाहौर दे नेड़े ही है, नहीं काफी दूर हाँ जी, पर सो उत्थों दी सीगे। अच्छा, मेरे दादा जी दे भरा भैन सारे इत्थे ही जम्मे बोर्न होए सीगे, बट 47 दे विच सैपरेशन दे टाइम दैन वो माइग्रेट करके उधर ठीक हो गया। सो पहली बारी सानू मौका मिलिया सीगा कि आपां एक तां उत्थे आईए जिथे कि गुरु नानक दी धरती, बिल्कुल ठीक है, ताकि आप ननकाना साहब ते होर गुरुद्वारे दे दर्शन कर सके। आप आंदे सर सगों पहले दूजे दिन ही पंजा साहब, क्योंकि साडे आप इस्लामाबाद लैंड कीते सी जी जी, सवेरे उठते सर सवेरे 6 बजे आप सब तो पहला काम ही पंजा साहब गुरुद्वारे जाके अपनी हाजिरी लगवाई सी कि आप मसा ही दर्शन कर पाए सी। ठीक हो गया। सैकेंडली आप इत्थे आया कि सानू देखने मिल रहा सीगा कि पाकिस्तान का जो यूथ हैगा बाकी कंट्रीज नालों एजुकेशन वाइज इत्थे बच्चे बहुत वधिया स्किल वाले आ, ठीक है, उन्होंने इन्फॉर्मेशन नहीं मिलती पई कि सिर्फ तो सिर्फ पाकिस्तान च पढ़ाई नहीं हैगी, तुसी दूजी कंट्री जाके भी पढ़ाई कर सकते हो। सही है, ग्रोथ इन्नी दुनिया च हो चुकी है कि तुसी इत्थे एजुकेशन करके अगर तुहाडी इंग्लिश लैवल अच्छा है, तुहाडे कोल एक्सपीरियंस अच्छा है, तुसी वधिया पढ़ाई गेन कीती हुई है ਤੇ ਤੁਸੀਂ ਉਸ ਐਕਸਪੀਰੀਅੰਸ ਨੂੰ ਲੈ ਕੇ ਤੁਸੀਂ ਕੈਨੇਡਾ 'ਚ ਪੀਆਰ ਲੈ ਸਕਦੇ ਹੋ। ਅੱਛਾ, ਮੈਂ ਤੁਹਾਡੀ ਗੱਲ ਥੋੜਾ ਜਿਹਾ ਕੱਟਦੇ ਹੋਏ ਕਿ ਤੁਹਾਡਾ ਬਾਈ ਪ੍ਰੋਫੈਸ਼ਨ ਜਿਹੜੇ ਹੋ ਤੁਸੀਂ ਕੈਨੇਡਾ ਦੇ ਵਿੱਚ ਕੀ ਜੌਬ ਕਰ ਰਹੇ ਹੋ, ਕੀ ਤੁਹਾਡਾ ਆਪਣਾ ਬਿਜ਼ਨਸ ਹੈ? ਪਹਿਲੇ ਇਸ ਗੱਲ ਤੋਂ ਗੱਲ ਸ਼ੁਰੂ ਕਰਨੇ ਆ। ਮੇਰਾ ਨਾਮ ਜਿਹੜੀ ਕੰਪਨੀ ਦਾ ਨਾਮ ਹੈ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਜੀ। ਆਪਾਂ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ। ਆਮ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਪਿਛਲੇ 10 ਸਾਲ ਤੋਂ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਹੈਗਾ ਕੈਨੇਡਾ 'ਚ। हाँ ठीक है। मेरे फादर साहब इसी प्रोफेशन 1992 ਦੇ ਨੇ। ਠੀਕ ਹੋ ਗਿਆ। ਤੇ ਸੋ ਬਹੁਤ ਜ਼ਿਆਦਾ ਸਾਲ ਹੋ ਗਏ ਸਾਨੂੰ ਇਸੇ ਪ੍ਰੋਫੈਸ਼ਨ ਦੇ ਵਿੱਚ। ਸਾਡੇ ਲਈ ਤਾਂ ਇੱਕ ਤਰੀਕੇ ਨਾਲ ਸਿੰਸ ਬਰਥ ਆਪਾਂ ਇਮੀਗ੍ਰੇਸ਼ਨ ਨੂੰ ਹੀ ਗੁੜਤੀ ਲੈ ਕੇ ਵੱਡੇ ਹੋਏ ਆ। ਅੱਛਾ, ਇਹ ਕਿਸ ਤਰ੍ਹਾਂ ਆਈਡੀਆ ਆਇਆ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਅਸੀਂ ਇਹ ਗੱਲ ਕਰਨੇ ਆ ਕਿ ਲੋਕਾਂ ਨੂੰ ਅਵੇਅਰ ਕਰਨੇ ਆ? ਮੈਂ ਸਮਝਦਾ ਤੁਸੀਂ ਇੱਥੇ ਆ ਕੇ, ਜਿਵੇਂ ਮੈਂ ਸਵੇਰ ਦਾ ਦੇਖ ਰਿਹਾ ਸੀ, ਇੰਨੇ ਲੋਕ ਇੱਥੇ ਤੁਹਾਡੇ ਤੇ ਆ ਕੇ ਗੱਲਬਾਤ ਕਰਨਾ ਚਾਹ ਰਹੇ ਸਨ। ਤੁਸੀਂ ਕੀ ਫੀਲ ਕੀਤਾ ਹੈ? ਇਹ ਲੋਕ ਕਿਸ ਚੀਜ਼ ਦੀ ਕਮੀ ਇੱਥੇ ਤੁਸੀਂ ਮਹਿਸੂਸ ਕੀਤੀ ਹੈ ਕਿ ਕੰਸਲਟੈਂਸੀ ਦੇ ਵਿੱਚ ਕਿਸ ਚੀਜ਼ ਦੀ ਕਮੀ ਮਹਿਸੂਸ ਕੀਤੀ ਹੈ? ਇੱਥੇ ਲੋਕਾਂ ਨੂੰ ਰਾਈਟ ਵੇ ਗਾਈਡ ਨਹੀਂ ਕੋਈ ਕਰ ਰਿਹਾ। ਹਰ ਇੱਕ ਬੰਦਾ ਇਹ ਦੇਖ ਰਿਹਾ ਕਿ ਬਸ ਇਹਨਾਂ ਦੇ ਕਿਸੇ ਤਰੀਕੇ ਨਾਲ ਜਿਵੇਂ ਥੋੜਾ ਜਿਹਾ ਪੈਸਾ ਵੀ ਮਿਲਦਾ ਕਢਵਾਈ ਚਲੀ। ਠੀਕ ਹੈ। ਉਹਨਾਂ ਕੋਲ ਜੈਨੂਇਨ ਰਸਤੇ ਹੁੰਦੇ ਹੋਏ ਉਹਨਾਂ ਨੂੰ ਗਲਤ ਰਸਤੇ ਪਾਇਆ ਜਾ ਰਿਹਾ। ਠੀਕ ਹੋ ਗਿਆ। ਬਹੁਤ ਸੌਖੇ ਤਰੀਕੇ ਨੇ, ਉਹਨਾਂ ਦੀ ਵਧੀਆ ਐਜੂਕੇਸ਼ਨ ਸਭ ਕੁਝ ਹੈਗਾ, ਉਹ ਪੀਆਰ ਹੋ ਕੇ ਜਾ ਸਕਦੇ ਆ। ਉਹਨਾਂ ਨੂੰ ਬਿਨਾਂ ਗੱਲ ਤੋਂ ਹੀ ਸਟੱਡੀ ਵੀਜ਼ਾ ਚਲਾਈ ਜਾਂਦੇ ਆ। ਉਹਨਾਂ ਨੂੰ ਕਹੀ ਜਾਂਦੇ ਵਿਜ਼ਟਰ ਵੀਜ਼ਾ ਲਗਾ ਦਿਓ, ਉਹਨਾਂ ਨੂੰ ਕਹੀ ਜਾਂਦੇ ਕਿ ਤੁਸੀਂ ਇੱਥੋਂ ਦੀ ਜਹਾਜ਼ ਚੜ੍ਹ ਜਾਓ, ਉੱਥੇ ਆ ਕੇ ਦੇਖੀ ਜਾਊਗੀ, ਹੈ ਨਾ। ਆਪਾਂ ਨਕਲੀ ਡਾਕੂਮੈਂਟਸ ਬਣਾ ਦਿੰਦੇ ਆ ਤੇ ਤੁਸੀਂ ਜਾ ਕੇ ਕਰੋ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਆਪਣੀ ਗੱਲ ਦੱਸਣਾ ਵਾ। ਆਮ ਤੌਰ ਤੇ ਇੱਥੇ ਸਾਡੇ ਲੋਕਾਂ ਦਾ ਕੀ ਕਰਦੇ ਨੇ, ਜਿਹੜੇ ਇੱਥੇ ਏਜੰਟ ਨੇ, ਉਹ ਕਹਿੰਦੇ ਨੇ ਜੀ ਪਾਸਪੋਰਟ ਦਿਓ, ਅਸੀਂ ਅਮਰੀਕਾ ਦਾ ਵੀਜ਼ਾ ਲਵਾਵਾਂਗੇ, 25 ਲੱਖ ਰੁਪਇਆ ਲਾਂਗੇ। ਠੀਕ ਹੈ, ਹੁਣ ਉਹ ਕਰ ਕੀ ਰਹੇ ਹੁੰਦੇ ਨੇ? ਬੇਸਿਕਲੀ ਕਰ ਇਹ ਰਹੇ ਹੁੰਦੇ ਨੇ ਕਿ ਤੁਹਾਡੇ ਪਾਸਪੋਰਟ ਦੇ ਉੱਤੇ ਖੇਲਦੇ ਨੇ। ਅਪਲਾਈ ਕੀਤਾ, ਇੰਟਰਵਿਊ ਬੇਸਡ ਵੀਜ਼ਾ ਹੁੰਦਾ ਹੈ, ਤੁਸੀਂ ਗਏ ਇੰਟਰਵਿਊ, ਅਗਰ ਤੁਸੀਂ ਦੇਣਾ ਹੈ ਡੈਫੀਨਿਟਲੀ ਉਹ ਏਜੰਟ ਨੇ ਨਹੀਂ ਦੇਣਾ। ਉਹ ਤੁਸੀਂ ਇੰਟਰਵਿਊ ਦਿੱਤਾ, ਤੁਸੀਂ ਕਲਿੱਕ ਕਰ ਗਏ ਹੋ, ਉਹਨਾਂ ਵੀਜ਼ਾ ਲਾਤਾ, 25 ਲੱਖ ਕਿਹਦਾ ਤਰਿਆ? ਬਿਲਕੁਲ ਜੀ, ਉਸ ਬੰਦੇ ਦਾ ਤਰਿਆ। ਇੱਥੇ ਇਹੀ ਇਸ਼ੂ ਹੈ ਕਿ ਅਸੀਂ ਲੋਕ ਜਿਹੜੇ ਆ ਨਾ, ਸਾਨੂੰ ਲੋਕ ਅੱਛੀ ਤਰੀਕੇ ਨਾਲ ਕੋਈ ਗਾਈਡ ਨਹੀਂ ਕਰ ਰਿਹਾ ਕਿ ਐਕਚੁਅਲ ਕਰਨਾ ਕੀ ਹੈ। ਹੁਣ ਤੁਸੀਂ ਆਏ ਹੋ, ਤੁਸੀਂ ਕੀ ਫੀਲ ਕੀਤਾ ਫਿਰ? ਕੀ ਇੱਥੇ ਚੀਜ਼ਾਂ ਜਿਹੜੀਆਂ ਕਮੀਆਂ ਨੇ ਉਹ ਕਿਸ ਤਰ੍ਹਾਂ ਦੂਰ ਹੋ ਸਕਦੀਆਂ ਨੇ? ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਦਾ ਵਰਡ ਦਾ ਮਤਲਬ ਪਤਾ ਹੋਣਾ ਚਾਹੀਦਾ। ਠੀਕ ਹੈ। ਤੁਸੀਂ ਪਾਕਿਸਤਾਨ ਦਾ ਵੀਜ਼ਾ ਨਹੀਂ ਲੈ ਰਹੇ, ਤੁਸੀਂ ਅਗਰ ਕੈਨੇਡਾ ਦਾ ਵੀਜ਼ਾ ਲੈਣਾ ਹੈ ਤੇ ਜਿਹੜੇ ਬੰਦੇ ਦੇ ਥਰੂ ਤੁਹਾਡੀ ਫਾਈਲਿੰਗ ਹੋ ਰਹੀ ਆ ਉਹ ਬੰਦੇ ਨੂੰ ਕੈਨੇਡਾ ਦੀ ਨੌਲੇਜ ਹੋਣੀ ਚਾਹੀਦੀ ਹੈ, ਨਾ ਕਿ ਪਾਕਿਸਤਾਨ ਦੀ। ਸਹੀ ਹੈ। ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨਸ ਕੀ ਨੇ, ਕਿ ਇਹ ਬੱਚੇ ਦੀ ਪ੍ਰੋਫਾਈਲ ਕੈਨੇਡਾ ਵਾਸਤੇ ਐਲੀਜੀਬਲ ਵੀ ਹੋ ਰਹੀ ਹੈ ਕਿ ਨਹੀਂ ਹੋ ਰਹੀ। ਸਹੀ ਹੈ। हाँ
ਪਹਿਲਾਂ ਇਹ ਸਟੈਪ ਆ। ਦੂਜਾ ਸਟੈਪ ਹੈਗਾ ਕਿ ਜਿਹੜੀ ਇਹ ਚੈੱਕ ਕਰਨਾ ਕਿ ਜਿਹੜੀ ਪਾਕਿਸਤਾਨ 'ਚ ਐਜੂਕੇਸ਼ਨ ਆ ਉਹ ਮੈਚ ਹੋ ਰਹੀ ਆ, ਇਕੁਇਵਲੈਂਟ ਹੋ ਰਹੀ ਆ, ਪਰ ਉਹਦੇ ਵਾਸਤੇ ਫਿਰ WS IQS ਬੋਡੀਜ਼ ਬਣੀਆਂ ਹੋਈਆਂ ਜਿਹਦੇ ਥਰੂ ਤੁਸੀਂ ਇਕੁਇਵਲੈਂਸੀ ਲੈਂਦੇ ਹੋ। ਸੋ ਪਾਕਿਸਤਾਨ 'ਚ ਤੁਹਾਨੂੰ ਸਿਰਫ ਆਪਣੇ ਬੇਸਿਕ ਡਾਕੂਮੈਂਟਸ ਚਾਹੀਦੇ ਨੇ। ਮੇਨ ਤਾਂ ਰੂਲਸ ਐਂਡ ਰੈਗੂਲੇਸ਼ਨਸ ਉਸ ਕੰਟਰੀ ਦੇ ਆ ਜੋ ਪਤਾ ਹੋਣੇ ਚਾਹੀਦੇ ਆ। ਠੀਕ ਹੋ ਗਿਆ। ਜਿਹੜਾ ਬੰਦਾ ਬੈਠਾ ਹੀ ਪਾਕਿਸਤਾਨ ਆ, ਜਿਹਨੇ ਕੈਨੇਡਾ ਦੇਖਿਆ ਨਹੀਂ, ਜਿਹਨੇ ਕੈਨੇਡਾ ਦੀ ਸਟੱਡੀ ਨਹੀਂ ਕੀਤੀ, ਉਹ ਤੁਹਾਨੂੰ ਕਿਸ ਲੈਵਲ ਤੱਕ ਗਾਈਡ ਕਰ ਦੇਗਾ ਕਿ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨ ਕੀ ਆ। ਉਹ ਵੀ ਗੂਗਲ ਸਰਚ ਕਰ ਰਿਹਾ, ਉਹ ਤੁਸੀਂ ਵੀ ਕਰ ਲਓ। ਉਹ ਵੀ YouTube ਦੀ ਕੋਈ ਵੀਡੀਓ ਦੇਖ ਰਿਹਾ, ਤੁਸੀਂ ਵੀ ਦੇਖ ਲਓ। ਸਹੀ ਹੈ। ਅੱਧੀ ਇਨਫੋਰਮੇਸ਼ਨ ਉਹਨੇ ਗਲਤ ਲੈ ਲਈ, ਅੱਧੀ ਤੁਸੀਂ ਗਲਤ ਲੈ ਲਈ, ਮੈਚ ਕਰਕੇ ਕੁਝ ਲਗਾ ਦਿਓ, ਕੁਝ ਨਾ ਕੁਝ ਤਾਂ ਹੋਊਗਾ ਹੀ। ਬਿਲਕੁਲ ਇਸੇ ਤਰ੍ਹਾਂ। ਠੀਕ ਹੈ, ਜਾਂ ਤਾਂ 5 ਸਾਲ ਦਾ ਬੈਨ ਆ ਜਾਊਗਾ ਜਾਂ ਰਿਫਿਊਜ਼ਲ ਆ ਜਾਊਗੀ। ਅਗਰ ਗਲਤੀ ਨਾਲ ਜਿਵੇਂ ਤੁਸੀਂ ਇਹ ਕਲਿੱਕ ਕਰ ਗਿਆ ਤੇ ਉਹ ਕਹੂਗਾ ਜੀ ਲਿਆਓ 25 ਲੱਖ ਰੁਪਇਆ। ਬਿਲਕੁਲ ਇਦਾਂ ਹੀ ਹੋਏਗਾ। ਸਹੀ ਹੈ। ਤੇ ਹੁਣ ਜਿੰਨੇ ਲੋਕ ਆ ਕੇ ਮਿਲੇ ਨੇ ਇਹਨਾਂ 'ਚ ਜੈਨੂਅਨਲੀ ਮੈਂ ਵੇਖ ਰਿਹਾ ਸੀ ਬਹੁਤ ਰਾਜ ਸੀ, ਤੁਹਾਨੂੰ ਕਿੰਨੇ ਕੁ % ਲੋਕ ਲੱਗੇ ਕਿ ਜੈਨੂਅਨਲੀ ਇਹਨਾਂ ਦਾ ਕੰਮ ਹੋ ਸਕਦਾ? ਬਹੁਤ। ਅਗਰ ਮੈਂ ਅੱਜ ਪੂਰੇ ਦਿਨ 100 ਬੰਦੇ ਨੂੰ ਮਿਲਿਆ ਆ ਤੇ ਮੈਂ 100 ਤੋਂ ਜ਼ਿਆਦਾ ਨੂੰ ਮਿਲਿਆ ਹਾਂ। ਠੀਕ ਹੈ। ਲੰਚ ਕਰਨ ਦਾ ਟਾਈਮ ਨਹੀਂ ਸੀਗਾ ਅੱਜ, ਤੇ ਐਟਲੀਸਟ 70% ਬੰਦੇ ਸੀਗੇ ਜਿਨ੍ਹਾਂ ਦੀ ਪ੍ਰੋਫਾਈਲ ਕਿਸੇ ਨਾ ਕਿਸੇ ਪਾਸੇ ਕੰਪਲੀਟ ਹੋ ਰਹੀ ਸੀ। ਅਤੇ ਜਿਨ੍ਹਾਂ ਦੀ ਨਹੀਂ ਹੋ ਰਹੀ ਸੀਗੀ ਆਪਾਂ ਡਾਇਰੈਕਟਲੀ ਉਹਨਾਂ ਨੂੰ ਮਨਾ ਕਰ ਰਹੇ ਸੀ ਕਿ ਤੁਸੀਂ ਨਾ ਤਾਂ ਸਾਨੂੰ ਪੈਸਾ ਦਿਓ ਨਾ ਕਿਸੇ ਹੋਰ ਨੂੰ ਦਿਓ। ਲੇਕਿਨ ਇੱਥੇ ਕੋਈ ਹੋਰ ਸਾਡਾ ਬੰਦਾ ਹੁੰਦਾ ਉਹਨੇ ਕਹਿਣਾ ਸੀ ਕਿ ਤੂੰ ਦੇ ਜਾ, ਬਾਅਦ ਦੇ ਵਿੱਚ ਉਹ ਮਾਮਲਾ ਤੈਅ ਹੋ ਜਾਣਗੇ ਸਾਡੇ। ਨਹੀਂ, ਆਪਾਂ ਸਭ ਉਹਨਾਂ ਨੂੰ ਕਲੀਅਰ ਕਰ ਰਹੇ ਸੀ ਮੈਨੂੰ ਤਾਂ ਬਿਲਕੁਲ ਨਾ ਦਿਓ, ਹੋਰ ਕਿਸ ਨੂੰ ਵੀ ਨਾ ਦਿਓ, ਕਿਉਂਕਿ ਉਹ ਪੈਸਾ ਡੁੱਬੂਗਾ ਹੀ, ਕਿਤੇ ਕੰਮ ਨਹੀਂ ਆਉਣ ਵਾਲਾ। ਠੀਕ ਹੈ। ਤੇ ਆਪਾਂ ਬਹੁਤ ਸਟ੍ਰੇਟ ਫਾਰਵਰਡ ਸਿੱਧਾ ਨਾ ਕਰਕੇ ਜਾ ਰਹੇ ਸੀ ਕਿ ਤੁਹਾਡੇ ਲਈ ਨਹੀਂ ਆਓ। ਅਗਰ ਉਹ ਕਹਿ ਵੀ ਰਹੇ ਸੀ ਤੁਸੀਂ ਤਾਂ ਵੀ ਕਰੋ, ਆਪਾਂ ਤਾਂ ਵੀ ਨਾ ਕੀਤੀ ਹੈ ਕਿ ਨਹੀਂ ਜੀ ਤੁਸੀਂ ਨਹੀਂ ਐਲੀਜੀਬਲ। ਅਗਰ ਐਲੀਜੀਬਲ ਹੀ ਨਹੀਂ ਹੋ ਕਿਸੇ ਕੰਮ ਲਈ ਤਾਂ ਤੁਸੀਂ ਕਿਵੇਂ, ਮੈਂ ਕਿਸ ਚੀਜ਼ ਦਾ ਪੈਸਾ ਲੈਣਾ, ਕਿਸ ਚੀਜ਼ ਦਾ ਪੈਸਾ ਦੇਣਾ ਹੈ ਨਾ। ਠੀਕ ਹੈ। ਸੈਮੀਨਾਰਸ ਕਰਨੀ, ਆਪਣੀ ਕੰਸਲਟੇਸ਼ਨ ਦੇਣੀ, ਆਪਣੀ ਜੋ ਪੜ੍ਹਾਈ ਕੀਤੀ ਹੋਈ ਹੈ, ਜੋ ਆਪਣਾ ਐਕਸਪੀਰੀਅੰਸ ਹੈਗਾ ਲੋਕਾਂ ਨਾਲ ਸ਼ੇਅਰ ਕਰਨਾ, ਉਹਦਾ ਤਾਂ ਹੀ ਫਾਇਦਾ ਆ ਅਗਰ ਆਪਾਂ ਉਹਨਾਂ ਨੂੰ ਠੀਕ ਰਸਤੇ ਪਾਣਾ। ਬਿਲਕੁਲ ਇਸੇ ਤਰ੍ਹਾਂ। ਅਗਰ ਉਸ ਦੇ ਵਿੱਚ ਵੀ ਮੈਂ ਆਪਣੀ ਲਾਲਚ ਰੱਖੂੰਗਾ, ਆਪਣਾ ਇਹ ਰੱਖੂੰਗਾ ਕਿ ਕਿਸੇ ਵੀ ਤਰੀਕੇ ਨਾਲ ਉਹਨੂੰ ਲੁੱਟ ਲਵਾਂ, ਤੇ 1 ਸਾਲ ਚੱਲੂਗਾ, 2 ਸਾਲ ਚੱਲੂਗਾ, ਤੀਜੇ ਸਾਲ ਤੋਂ ਬਾਅਦ ਚੋਂ ਕਿਸੇ ਨੇ ਵੀ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਨਾਮ ਤੋਂ ਭੱਜਣਾ ਆ। ਬਿਲਕੁਲ ਇਸੇ ਤਰ੍ਹਾਂ। ਅਤੇ the only reason Brampton Immigration Consultancy ਪਿਛਲੇ 3 ਸਾਲਾਂ ਵਿੱਚ ਇੰਨੀ ਫਲਰਿਸ਼ ਹੋਈ ਆ, 2019 ਤੋਂ 2022 ਦੇ ਵਿੱਚ ਇਹ ਇੰਨੀ ਗਰੋਥ ਕਰਕੇ ਗਈ ਆ ਕਿ ਹਰੇਕ ਕੰਟਰੀ ਵਿੱਚ ਸਾਨੂੰ ਕੋਈ ਨਾ ਕੋਈ ਰਿਪਰੈਜ਼ੈਂਟੇਟਿਵ ਰੀਚ ਆਊਟ ਕਰ ਰਿਹਾ ਕਿ ਤੁਸੀਂ ਸਾਡੇ ਨਾਲ ਆ ਕੇ ਕੰਮ ਕਰੋ। ਠੀਕ ਹੈ। ਨਾ ਸਾਨੂੰ ਪਾਕਿਸਤਾਨ 'ਚ ਕੋਈ ਜਾਣ ਪਛਾਣ ਵਾਲਾ ਸੀ, ਨਾ ਆਪਾਂ ਇੱਥੇ ਲੋਕਾਂ ਨੂੰ ਇੰਨਾ ਜਾਣਦੇ ਸੀਗੇ ਜਿੱਥੇ ਸਾਨੂੰ ਇੰਨਾ ਪਿਆਰ ਮਿਲ ਰਿਹਾ, ਜੋ ਬਹੁਤ ਜ਼ਰੂਰੀ ਹੈ ਦੱਸਣਾ ਕਿ ਹਰੇਕ ਬੰਦਾ ਜਿਹੜਾ ਆ ਰਿਹਾ ਦਿਲੋਂ ਇੰਨਾ ਮਿੱਠਾ ਬੋਲ ਰਹੇ ਨੇ, ਇੰਨਾ ਪਿਆਰ ਦੇ ਕੇ ਜਾ ਰਹੇ ਨੇ ਕਿ ਬਹੁਤ ਅੱਛਾ ਫੀਲ ਹੋ ਰਿਹਾ। ਅੱਛਾ, ਤੁਸੀਂ ਬੇਸਿਕਲੀ ਇੱਥੇ ਇਹ ਜਿਹੜਾ ਕੰਮ ਕਰ ਰਹੇ ਹੋ ਇੱਕ ਕਿਸ ਤਰ੍ਹਾਂ ਮਾਈਂਡ 'ਚ ਹੈ ਖਿਦਮਤ ਦੇ ਤੌਰ ਤੇ? ਮੈਂ ਤਾਂ ਸਮਝਦਾ ਕਿ ਤੁਸੀਂ ਇਹਨਾਂ ਲੋਕਾਂ ਦੀ ਖਿਦਮਤ ਕਰ ਰਹੇ ਹੋ, ਇਹਨਾਂ ਨੂੰ ਐਟਲੀਸਟ ਇੱਕ ਲਾਈਨ ਦਿਖਾ ਰਹੇ ਹੋ, ਰਸਤਾ ਦਿਖਾ ਰਹੇ ਹੋ ਕਿ ਯਾਰ ਤੂੰ ਇਹ ਕੰਮ ਕਰ ਲਏਗਾ ਤੇਰਾ ਇਹ ਕੰਮ ਹੋ ਜਾਏਗਾ। ਤੇ ਇਹ ਆਈਡੀਆ ਕਿਸ ਤਰ੍ਹਾਂ ਆਇਆ? ਸਾਡੀ ਇੱਕ EMPLOYee ਹੈਗੀ ਆ, ਪਾਕਿਸਤਾਨੀ ਨੇ। ਅੱਛਾ। ਉਹਨਾਂ ਦਾ ਇੱਥੇ ਵਿਆਹ ਸੀਗਾ। ਠੀਕ ਹੈ। ਉਹ ਆਪਣਾ ਵਿਆਹ ਕਰਾਉਣ ਆਏ ਸੀਗੇ। ਉਸ ਟਾਈਮ ਆਪਾਂ ਇੰਡੀਆ ਸੈਮੀਨਾਰਸ ਕੀਤੇ ਸੀਗੇ। ਠੀਕ ਹੈ। ਉਹਨਾਂ ਨੇ ਉਹ ਸੈਮੀਨਾਰਸ ਦੇ ਵਿੱਚ ਦੇਖ ਕੇ ਉਹ ਕਹਿੰਦੇ ਕਿ ਤੁਸੀਂ ਇੰਡੀਆ ਆ ਕੇ ਕੀਤੇ ਹੈਗੇ, ਤੁਸੀਂ ਪਾਕਿਸਤਾਨ ਆ ਕੇ ਵੀ ਕਰੋ। ਉਹਨਾਂ ਨੂੰ ਆਪਾਂ ਤਾਂ ਇਹ ਦੱਸਿਆ ਕਿ ਇੱਥੇ ਤਾਂ ਆਪਾਂ ਨੂੰ ਇੰਨੀਆਂ ਨੂੰ ਜਾਣਦੇ ਸੀਗੇ, ਦੱਸਿਆ। ਉਹ ਕਹਿੰਦੇ ਆਪਾਂ ਬੈਠੇ ਆ, ਤੁਸੀਂ ਆ ਕੇ ਸੈਮੀਨਾਰ ਦੀ ਡੇਟ ਕਰੋ, ਇੱਥੇ ਲੋਕੀ ਤੁਹਾਨੂੰ ਉੱਥੋਂ ਦੀ ਜ਼ਿਆਦਾ ਪਿਆਰ ਦੇਣਗੇ, ਉੱਥੋਂ ਤੋਂ ਜ਼ਿਆਦਾ ਲੋਕਾਂ ਨੂੰ ਇੱਥੇ ਲੋੜ ਆ। ਅਗਰ ਤੁਸੀਂ ਅਵੇਅਰਨੈਸ ਲਈ ਉੱਥੇ ਗਏ ਹੋ, ਜਿਹੜੀ ਜਗ੍ਹਾ ਦੇ ਵਿੱਚ ਅਵੇਅਰਨੈਸ ਦੀ ਲੋੜ ਘੱਟ ਹੈਗੀ ਆ, ਉੱਥੇ ਆਲਰੇਡੀ ਬਹੁਤ ਲੋਕ ਅਵੇਅਰ ਨੇ, ਉੱਥੇ ਲੋਕਾਂ ਕੋਲ ਬਹੁਤ ਅਪਡੇਟਸ ਆਲਰੇਡੀ ਪਹੁੰਚੀਆਂ ਹੋਈਆਂ, ਕਿਉਂਕਿ ਉਹਨਾਂ ਦਾ ਪ੍ਰੋਸੈਸਿੰਗ ਜਿਹੜੀ ਆ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਹੈ, ਇੱਥੇ ਰੀਸੈਂਟਲੀ ਸਟਾਰਟ ਹੋਈ ਤੇ ਇਹਨਾਂ ਨੂੰ ਜ਼ਿਆਦਾ ਲੋੜ ਆ ਤੁਹਾਡੀ, ਤਾਂ ਕਿ ਗਲਤ ਰਸਤੇ ਤੇ ਐ ਨਾ ਪੈ ਜਾਣ। ਇੰਨੀ ਜੀ ਗੱਲ ਹੋਈ ਆ ਤੇ ਆਪਾਂ ਕਿਹਾ ਚਲੋ ਟਰਾਈ ਕਰ ਲੈਂਦੇ ਆ। ਤੇ ਉੱਥੋਂ ਦੀ ਬਸ ਇਹ ਗੱਲ ਚੱਲਦੀ ਤੇ ਅੱਜ ਇਸ ਲੈਵਲ ਤੇ ਸੀਗੀ ਕਿ 100 ਦੀ ਸਿਟਿੰਗ ਸੀਗੀ ਤੇ 100 ਸਿਟਿੰਗ ਦਾ ਫੁੱਲ ਸੀਗੀ, ਬੰਦੇ ਖੜੇ ਵੀ ਸੀਗੇ ਇੱਥੇ ਵੀ, ਤੇ ਜਿੱਥੇ ਆਪਣੇ ਬਾਹਰ ਵੀ ਜਿਹੜੇ ਰਜਿਸਟ੍ਰੇਸ਼ਨ ਕਰਵਾ ਰਹੇ ਸੀ ਉਹ ਵੀ ਬੰਦੇ ਕਾਫੀ ਲਾਈਨ 'ਚ ਕਿਊ 'ਚ ਲੱਗੇ ਸੀ, ਇੱਥੇ ਵੇਟਿੰਗ 'ਚ ਸਨ, ਕੁਝ ਤੁਹਾਡੇ ਨਾਲ ਬਿਜ਼ੀ ਸਨ। ਮੈਂ ਬੈਕ ਤੋਂ ਦੇਖ ਰਿਹਾ ਸੀ, ਮੈਨੂੰ ਕਿਊ ਵਾਲੀ ਗੱਲ ਦਾ ਨਹੀਂ, ਬਸ ਮੈਨੂੰ ਜੋ ਦਿਖ ਰਿਹਾ ਸੀ ਮੈਂ ਸਿਰਫ ਉਹੀ ਦੱਸ ਪਾ ਰਿਹਾ ਸੀ। ਕਿਊ ਜਿਹੜਾ ਸਾਡੇ ਵਿਜ਼ੂਅਲਸ ਨੇ ਤੁਸੀਂ ਦੇਖੋਗੇ ਵੀਡੀਓਜ਼ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਲੋਕ ਕਿਊ 'ਚ ਲੱਗ ਕੇ ਆਪਣੀ ਰਜਿਸਟ੍ਰੇਸ਼ਨ ਵੀ ਕਰਵਾ ਰਹੇ ਸਨ। ਅਤੇ ਇੰਨੀ ਪੇਸ਼ੈਂਸ ਸੀਗੀ ਸਾਰਿਆਂ ਵਿੱਚ ਕਿ ਉਹ ਸਭ ਇਹ ਸਮਝ ਰਹੇ ਸੀ ਕਿ ਜਿਹੜਾ ਮੇਰੇ ਤੋਂ ਅੱਗੇ ਬੰਦਾ ਗਿਆ ਹੋਇਆ ਉਹ ਵੀ ਆਪਣੇ ਪੁਆਇੰਟ ਸਮਝ ਰਿਹਾ, ਅਗਰ 10 ਮਿੰਟ ਜ਼ਿਆਦਾ ਲੱਗ ਰਿਹਾ, ਉਹ ਸਭ ਨੇ ਵੇਟ ਕਰ ਰਹੇ ਸੀਗੇ। ਸੋ ਉਹਨਾਂ ਦੇ ਸਭ ਨੇ ਪੇਸ਼ੈਂਸ ਬਹੁਤ ਦਿਖਾਈ, ਕਿਉਂਕਿ ਕਈ ਜਾਣੇ ਨੇ 2-2 12-12 1-1 ਵਜੇ ਆਏ, ਸ਼ਾਮੀ 4 ਵਜੇ ਫ੍ਰੀ ਹੋਏ, 4-4 ਘੰਟੇ ਬੈਠੇ ਸਿਰਫ ਤੇ ਸਿਰਫ ਆਪਣੀ ਗਾਈਡੈਂਸ ਲੈਣ ਲਈ। ਸਹੀ। ਤੇ ਉਹ ਮੰਨਣ ਵਾਲੀ ਗੱਲ ਸੀ। ਅੱਛਾ, ਅਸੀਂ ਅਗਰ ਗਾਈਡਲਾਈਨਸ ਦੇਣੀ ਹੋਵੇ ਲੋਕਾਂ ਨੂੰ ਮੋਟੀ ਜੀ, ਤੁਸੀਂ ਕੋਈ ਗਾਈਡਲਾਈਨ ਦਿਓ ਕਿ ਮੋਟੀ ਇੱਕ ਤੇ ਇੱਕ ਹੋ ਗਿਆ ਫੈਮਿਲੀ ਇਮੀਗ੍ਰੇਸ਼ਨ ਹੈ, ਸਟੱਡੀ ਬੇਸਡ ਵੀਜ਼ਾ ਹੈ, ਕੋਈ ਥੋੜੀ 2-4 ਗੱਲਾਂ ਮੋਟੀਆਂ ਦੱਸੋ ਇਹਨਾਂ ਲੋਕਾਂ ਨੂੰ। ਕੈਨੇਡਾ ਦੀ ਗੱਲ ਕਰ ਰਹੇ ਹੈਗੇ ਆ, ਕੈਨੇਡਾ ਦੇ ਵਿੱਚ ਅਲੱਗ-ਅਲੱਗ ਟਾਈਪ ਦੇ ਪ੍ਰੋਗਰਾਮ ਆ। ਸਭ ਤੋਂ ਕਾਮਨ ਹੈਗਾ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ, ਜਿਹਨੂੰ ਆਮ ਲੋਕੀ ਐਕਸਪ੍ਰੈਸ ਐਂਟਰੀ ਕਹਿ ਦਿੰਦੇ ਆ। ਠੀਕ ਹੈ।
ਉਹਦੇ ਅੰਦਰ ਵੀ ਕਈ ਪ੍ਰੋਗਰਾਮ ਆਉਂਦੇ ਆ, ਪੀਐਨਪੀ ਆਉਂਦਾ ਹੈ, ਮਿਊਨਿਸਪਲ ਪ੍ਰੋਗਰਾਮਸ ਆਉਂਦੇ ਨੇ। ਪੀਐਨਪੀ ਦੇ ਵਿੱਚ ਤੁਹਾਨੂੰ 600 ਪੁਆਇੰਟ ਐਕਸਟਰਾ ਮਿਲਦਾ ਹੈ। ਸੋ ਕਈ ਬੱਚੇ ਨੇ ਜਿਹੜੇ ਪੀਐਨਪੀ ਲਈ ਕੁਆਲੀਫਾਈ ਕਰਦੇ ਹੁੰਦੇ ਨੇ। ਸਹੀ ਹੈ। ਅੱਜ ਸਸਕੈਚੁਅਨ ਨੇ ਨਵਾਂ ਪ੍ਰੋਗਰਾਮ ਕੱਢਿਆ ਸੀ ਜਿਹਦੇ ਵਿੱਚ ਨਰਸਿਸ, ਡੈਂਟਲ ਹਾਈਜੀਨਿਸਟ, ਡੈਂਟਲ ਅਸਿਸਟੈਂਟਸ ਹੋ ਗਏ, ਆਪਣੇ ਮੈਡੀਕਲ ਲੈਬ ਟੈਕਨੀਸ਼ੀਅਨਸ ਹੋ ਗਏ, ਉਹ ਸਾਰੇ ਕੁਆਲੀਫਾਈ ਕਰਦੇ ਆ। ਜਿਹੜਾ ਹੈਲਥ ਕੇਅਰ ਵਰਕਰ ਆ ਉਹ ਸਾਰੇ ਜਾਣਿਆਂ ਵਾਸਤੇ ਇੱਕ ਸਪੈਸ਼ਲ ਪ੍ਰੋਗਰਾਮ ਚੱਲਦਾ ਪਿਆ ਸਸਕੈਚੁਅਨ ਦਾ। ਠੀਕ ਹੈ ਕਿ ਅਗਰ ਤੁਹਾਡੀ ਇਹ ਪੜ੍ਹਾਈ ਹੈਗੀ ਹੈ, ਸਾਨੂੰ ਤੁਹਾਡੀ ਲੋੜ ਹੈ, ਤੁਸੀਂ ਆਓ ਸਸਕੈਚੁਅਨ ਸੈਟਲ ਡਾਊਨ ਹੋਵੋ, ਆਪਾਂ ਤੁਹਾਨੂੰ ਪੀਆਰ ਦੇ ਰਹੇ ਹਾਂ। ਤੇ ਸਟੱਡੀ ਦਾ ਲੋਕ ਕਿਉਂਕਿ ਬੱਚੇ ਸਾਡੇ ਸਟੱਡੀ ਕਿੰਨੇ ਬੱਚੇ ਸੀ ਉਹਨਾਂ ਨੇ 12ਵੀਂ ਕੀਤੀ ਹੋਈ ਆ, ਆਈਲੈਟਸ ਦਾ ਸਕੋਰ ਤੱਕ ਹੈਗਾ ਉਹਨਾਂ ਦੇ ਹੱਥ ਵਿੱਚ। ਠੀਕ ਹੈ। ਉਹਨਾਂ ਨੂੰ ਇਹ ਨਹੀਂ ਕੋਈ ਦੱਸਣ ਵਾਲਾ ਹੈਗਾ ਕਿ ਤੁਸੀਂ ਕੀ ਅਪਲਾਈ ਕਰੋ, ਕਿੱਥੇ ਅਪਲਾਈ ਕਰੋ। ਕੈਨੇਡਾ, USA, UK, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ, ਸਿੰਗਾਪੁਰ, ਤੁਹਾਡੇ ਕੋਲ ਇੰਨੀਆਂ ਕੰਟਰੀਜ਼ ਦੇ ਵਿੱਚ ਅਵੇਲੇਬਿਲਿਟੀ ਹੈਗੀ ਆ। ਠੀਕ ਹੈ। ਤੁਸੀਂ ਵਧੀਆ ਮਾਰਕਸ ਵੀ ਲੈ ਰਹੇ ਹੋ, ਤੁਸੀਂ ਪੜ੍ਹਨ ਵਾਲੇ ਬੱਚੇ ਹੈਗੇ ਹੋ, ਪਰ ਤੁਸੀਂ ਅਪਲਾਈ ਕੀ ਕਰਦੇ ਪਏ ਹੈਗੇ ਹੋ, ਉਹ ਤੁਹਾਡੀ ਪੜ੍ਹਾਈ ਨਾਲ ਮੈਚ ਨਹੀਂ ਅਗਰ ਹੋ ਰਿਹਾ, ਬਿਕਾਜ਼ ਤੁਹਾਨੂੰ ਗਾਈਡੈਂਸ ਗਲਤ ਮਿਲਦੀ ਪਈ ਆ। ਫਿਰ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਤੋਂ ਰਿਫਿਊਜ਼ਲ ਰੇਟ ਬਹੁਤ ਹਾਈ ਆ। ਅਗਰ ਤੁਸੀਂ ਫਾਈਲਿੰਗ ਹੀ ਗਲਤ ਕੀਤੀ ਹੋਊਗੀ, ਅਗਰ ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਦੱਸਿਆ ਹੀ ਨਹੀਂ ਹੋਊਗਾ ਕਿ ਮੇਰੀ ਪਹਿਲਾਂ ਪੜ੍ਹਾਈ ਤੇ ਅਗਲੀ ਪੜ੍ਹਾਈ ਜੁੜ ਕਿਵੇਂ ਰਹੀ ਆ, ਮੇਰਾ ਪਲਾਨ ਕੀ ਆ, ਮੈਂ ਪੜ੍ਹਾਈ ਕਰਨ ਤੋਂ ਬਾਅਦ ਅੱਗੇ ਕਰਨਾ ਕੀ ਆ, ਸਹੀ ਹੈ, ਅਪਰੂਵਲ ਕਿੱਥੋਂ ਆਣੀ ਆ। ਇਹ ਬਹੁਤ ਛੋਟੀਆਂ ਚੀਜ਼ਾਂ ਜਿਹੜੀਆਂ ਕਿ ਇੱਥੇ ਬਹੁਤ ਹੱਦ ਤੱਕ ਮਿਸਿੰਗ ਲੱਗੀਆਂ। ਠੀਕ ਹੈ। ਅੱਛਾ, ਸਾਡੇ ਲੋਕਾਂ ਦਾ ਆਪਣੇ ਹੀ ਲੋਕਾਂ ਦੇ ਉੱਤੇ ਇੰਨਾ ਕੋਈ ਟਰਸਟ ਨਹੀਂ ਕਰਦੇ ਕਿਉਂਕਿ ਆਲਰੇਡੀ ਕੇਸਿਸ ਨੇ, ਇੱਕ ਦੂਸਰੇ ਨੂੰ ਦੱਸਿਆ ਜਾਂਦਾ ਹੈ। ਤੁਸੀਂ ਆ ਕੇ ਇੱਥੇ ਦੇਖਿਆ ਰਿਸਪੌਂਸ ਅੱਛਾ ਮਿਲਿਆ ਹੈ, ਫਿਊਚਰ ਪਲਾਨ ਕੀ ਨੇ? ਅਸੀਂ ਪਲਾਨ ਕਰ ਰਹੇ ਹੈਗੇ ਆ ਕਿ ਆਪਾਂ ਇੱਥੇ ਲਾਹੌਰ ਦੇ ਵਿੱਚ ਤਾਂ ਸਪੈਸ਼ਲੀ ਆਫਿਸ ਖੋਲੀਏ। ਠੀਕ ਹੈ। ਆਪਾਂ ਇੱਥੇ ਕਈ ਏਜੰਟਸ ਨਾਲ ਕਈਆਂ ਨਾਲ ਗੱਲਬਾਤ ਵੀ ਚੱਲ ਰਹੀ ਹੈਗੀ ਠੀਕ ਹੈ, ਪਰ ਹਰ ਇੱਕ ਬੰਦੇ ਨਾਲ ਟਰਸਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਆਪਾਂ ਨੂੰ ਹੈਗਾ ਕਿ ਜੋ ਆਪਾਂ ਸਾਡਾ ਵਿਜ਼ਨ ਹੈਗਾ, ਜਿਹੜਾ ਬੰਦਾ ਸਾਡੇ ਵਿਜ਼ਨ ਦੇ ਅਕੋਰਡਿੰਗਲੀ ਕੰਮ ਕਰ ਸਕਦਾ ਹੈ, ਕਿ ਆਪਾਂ ਨਹੀਂ ਚਾਹੁੰਦੇ ਕਿ ਆਪਾਂ ਕਿਸੇ ਨੂੰ ਵੀ ਆਪਣਾ ਬ੍ਰੈਂਪਟਨ ਇਮੀਗ੍ਰੇਸ਼ਨ ਦਾ ਨਾਮ ਦਈਏ ਤੇ ਉਹ ਬੰਦਾ ਕੱਲ ਨੂੰ ਸਾਡੇ ਹੀ ਨਾਮ ਦੇ ਪਿੱਛੇ ਲੋਕਾਂ ਤੋਂ ਜੋ ਨਹੀਂ ਚਾਹੁੰਦੇ ਹੋਵੇ ਉਹ ਕਰੇ। ਸੋ ਆਪਾਂ ਬਹੁਤ ਉਸ ਤਰੀਕੇ ਨਾਲ ਚੱਲ ਰਹੇ ਹਾਂ ਕਿ ਆਪਾਂ ਰੂਲਸ ਐਂਡ ਰੈਗੂਲੇਸ਼ਨਸ ਦੇ ਅੰਡਰ ਰੱਖ ਕੇ ਕਿਸੇ ਵੀ ਬੰਦੇ ਨੂੰ ਜਿਹਨੂੰ ਆਪਣਾ ਨਾਮ ਦਈਏ ਤੇ ਉਸ ਤਰੀਕੇ ਨਾਲ ਕਰੀਏ ਕਿ ਆਪਾਂ। ਪਰ ਸਾਡਾ ਪੂਰਾ ਪਲਾਨ ਹੈ ਕਿ ਲਾਹੌਰ ਦੇ ਵਿੱਚ ਜਿੰਨੇ ਦਿਨ ਮੈਂ ਹੈਗਾ ਆਪਾਂ ਐਟਲੀਸਟ ਇੱਕ ਆਫਿਸ ਦਾ ਇੰਤਜ਼ਾਮ ਜਾ ਕਰਕੇ ਜ਼ਰੂਰ ਜਾਵਾਂਗੇ ਤਾਂ ਕਿ ਲੋਕਾਂ ਨੂੰ ਇੱਕ ਗਾਈਡ ਕਰਨ ਵਾਲਾ ਬੰਦਾ ਹੋਵੇ। ਸਹੀ ਹੈ, ਸਹੀ ਹੈ। ਹੁਣ ਲਾਹੌਰ ਦੇ ਵਿੱਚ ਆਏ ਹੋ, ਘੁੰਮੇ ਫਿਰੇ ਹੋ, ਆਮ ਤੌਰ ਤੇ ਇੱਕ ਤੇ ਤੁਸੀਂ ਆਪਣਾ ਕੰਮ ਕਰਦੇ ਪਏ ਹੋ, ਆਮ ਲੋਕਾਂ ਨੂੰ ਅਗਰ ਮਿਲੇ ਉਹ ਕਿਸ ਤਰ੍ਹਾਂ ਇੰਟਰੈਕਟ ਕਰਦੇ ਪਏ ਨੇ, ਕਿਸ ਤਰ੍ਹਾਂ ਮਿਲਦੇ ਪਏ ਨੇ, ਕਿਸ ਤਰ੍ਹਾਂ ਤੁਹਾਨੂੰ ਵੈਲਕਮ ਕਰਦੇ ਪਏ ਨੇ ਜਾਂ ਤੁਹਾਡੇ ਨਾਲ ਕਿਸ ਤਰ੍ਹਾਂ ਬਿਹੇਵ ਕਰਦੇ ਪਏ ਨੇ? ਦਿਲੋਂ ਵੈਲਕਮ ਕਰ ਰਹੇ ਨੇ। ਆਂਦੇ ਜਾਂਦੇ ਜਿਹੜਾ ਵੀ ਹੈ, ਸਤਿ ਸ਼੍ਰੀ ਅਕਾਲ ਸਰਦਾਰ ਜੀ, ਸਭ ਖੈਰੀਅਤ ਹੈ, ਕਿੱਥੋਂ ਆਏ ਹੋ, ਸਾਨੂੰ ਉਹ ਦੱਸਿਓ, ਅੱਜ ਇੰਨੇ ਲੋਕੀ ਆਏ ਸੀ, ਸਾਰੇ ਕਹਿੰਦੇ ਸੀ ਤੁਸੀਂ ਸਾਡੇ ਸ਼ਹਿਰ ਆਏ ਹੋ, ਕੰਮ ਤਾਂ ਬਾਅਦ ਚੋਂ ਕਰਾਂਗੇ, ਤੁਸੀਂ ਇਹ ਦੱਸੋ ਆਪਾਂ ਤੁਹਾਨੂੰ ਡਿਨਰ ਕਦ ਕਰਾ ਸਕਦੇ ਹਾਂ। ਮਤਲਬ ਹਰੇਕ ਬੰਦੇ ਨੂੰ ਹੈ ਕਿ ਅਗਰ ਆਪਾਂ ਆਏ ਹੋਏ ਹਾਂ ਤੇ ਆਪਾਂ ਕਿਸੇ ਵੀ ਤਰੀਕੇ ਨਾਲ ਸਾਨੂੰ 5 ਮਿੰਟ ਆਪਾਂ ਬੈਠ ਕੇ ਕੁਛ ਨਾ ਕੁਛ ਸੇਵਾ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਪਿਆਰ ਦਿਖਾ ਸਕੀਏ। ਠੀਕ ਹੈ। ਬਹੁਤ ਪਿਆਰ ਦੇ ਰਹੇ ਨੇ ਲੋਕ। ਵਾਹ। ਅਜੇ ਤੁਸੀਂ ਯਾਨੀ ਪਬਲਿਕ ਦੇ ਵਿੱਚ ਮੈਂ ਨਹੀਂ ਸਮਝਦਾ ਤੁਸੀਂ ਉਸ ਤਰ੍ਹਾਂ ਗਏ ਹੋ, ਕਿਉਂਕਿ ਪਬਲਿਕ ਦੇ ਵਿੱਚ ਜਾਣ ਤੋਂ ਮੁਰਾਦ ਇਹ ਕਿ ਲਾਹੌਰ ਅੰਦਰੂਨ ਸ਼ਹਿਰ 'ਚ ਤੁਸੀਂ ਜਾਓ, ਫਿਰ ਤੁਸੀਂ ਦੇਖੋਗੇ ਕਿ ਲੋਕ ਕਿਸ ਤਰ੍ਹਾਂ ਤੁਹਾਨੂੰ ਮਿਲਦੇ ਨੇ। ਸੋ ਹਜੇ ਨਹੀਂ ਗਏ ਆ, ਪਰ ਆਪਾਂ ਹਜੇ ਇੱਥੇ 15 ਤਰੀਕ ਤੱਕ ਹੈਗੇ ਆ। ਸੋ ਅੱਗੇ ਹਲੇ ਪਲਾਨ ਹੈਗਾ ਕਿ ਆਪਾਂ ਇੱਕ ਵਾਰੀ ਲਾਹੌਰ ਸ਼ਹਿਰ ਜ਼ਰੂਰ ਦੇਖਾਂਗੇ। ਕਿਹਾ ਜਾਂਦਾ ਹੈ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਤੁਸੀਂ ਤੇ ਹੁਣ ਤਕਰੀਬਨ ਆਲਮੋਸਟ ਅੱਜ ਜੰਮਣ ਵਾਲਾ ਜੀ, ਜੰਮ ਚੁੱਕੇ ਹੋ ਸਰ। ਅੱਜ ਪਹਿਲਾ ਦਿਨ ਤੁਹਾਡਾ? ਅੱਜ ਮੇਰਾ ਪਹਿਲਾ ਦਿਨ ਹੋ ਗਿਆ ਜੀ। ਸਹੀ, ਠੀਕ ਹੋ ਗਿਆ ਸਰ। ਸਭ ਤੋਂ ਪਹਿਲੇ ਤੇ ਮਤਲਬ ਲਾਸਟ ਦੇ ਵਿੱਚ ਅਸੀਂ ਦੱਸਦੇ ਚੱਲੀਏ ਕਿ ਇਹ ਸਾਡੇ ਵੀਰ ਕੰਸਲਟੈਂਸੀ ਦਾ ਕੰਮ ਹੈ ਇਹਨਾਂ ਦਾ, ਕੈਨੇਡਾ ਦੇ ਵਿੱਚ ਇੱਕ ਕੰਮ ਕਰ ਰਹੇ ਨੇ। ਪਾਕਿਸਤਾਨ ਦੇ ਵਿੱਚ ਜਸਟ ਇਹਨਾਂ ਦਾ ਪਰਪਸ ਸੀ ਕਿ ਇੱਥੇ ਆ ਕੇ ਮੱਥਾ ਟੇਕਣਾ, ਲੇਕਿਨ ਇਹਨਾਂ ਨੇ ਇੱਥੇ ਆ ਕੇ ਆਪਣੇ ਫੋਰਫਾਦਰਸ ਦੀ ਜਿਹੜੀ ਘਰ ਹੈ, ਜ਼ਮੀਨ ਹੈ, ਉੱਥੇ ਆ ਕੇ ਵੀ ਇਹਨਾਂ ਨੇ ਆਪਣੀ ਜਿਹੜੀ ਸਰਵਿਸਿਜ਼ ਨੇ ਉਹ ਇੱਥੇ ਲੋਕਾਂ ਤੱਕ ਦਿੱਤੀਆਂ ਨੇ, ਲੋਕਾਂ ਨੂੰ ਗਾਈਡ ਕੀਤਾ ਹੈ, ਉਹਨਾਂ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਨੇ। ਤੁਹਾਡਾ ਬਹੁਤ ਸ਼ੁਕਰੀਆ ਸਰ ਕਿ ਤੁਸੀਂ ਇੱਥੇ ਪਾਕਿਸਤਾਨ 'ਚ ਆਏ ਹੋ, ਲੋਕਾਂ ਨੂੰ ਅਵੇਅਰ ਕੀਤਾ। ਵੀ ਮੈਂ ਦਿੱਲੀ ਤੌਰ 'ਤੇ ਇੱਕ ਚਾਹਾਂਗਾ ਕਿ ਤੁਸੀਂ ਇੱਥੇ ਆਓ, ਲੋਕਾਂ ਨੂੰ ਗਾਈਡਲਾਈਨ ਦਿਓ। ਅਗਰ ਹੋ ਸਕਦਾ ਇੱਥੇ ਆਫਿਸ ਬਣਦਾ ਤੁਹਾਡਾ, ਤੁਸੀਂ ਆਫਿਸ ਵੀ ਬਣਾਓ ਔਰ ਇਸੇ ਤਰ੍ਹਾਂ ਪਿਆਰ ਮੁਹੱਬਤ ਦਾ ਸੁਨੇਹਾ, ਬੇਸਿਕਲੀ ਪਿਆਰ ਮੁਹੱਬਤ ਦਾ ਸੁਨੇਹਾ ਤੁਸੀਂ ਲੈ ਕੇ ਆਏ ਹੋ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ, ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ। ਬਹੁਤ ਸ਼ੁਕਰੀਆ ਤੁਹਾਡਾ ਸਰ। ਥੈਂਕ ਯੂ ਜੀ, ਥੈਂਕ ਯੂ। ਓਕੇ।